ਤੇ ਰਾਤ ਜੇ ਆਪਾਂ ਇੱਕ ਗੱਲ ਕਰ ਲਈਏ ਕਿ ਮੈਡੀਕਲ ਕਾਰਡ ਜਿਹੜੇ ਆ, ਮੈਡੀਕਲ ਕਾਰਡ ਫਿਰ ਤੋਂ ਇੱਕ ਵਾਰੀ ਜਿਹੜੀ FMCSA ਨੇ ਹੁਣ 6 ਮਹੀਨੇ ਦੀ ਜਿਹੜੀ ਆ ਐਗਜ਼ਾਮਸ਼ਨ ਦੇਤੀ ਆ ਪੇਪਰ ਮੈਡੀਕਲ ਕਾਰਡ ਕੈਰੀ ਕਰਨ ਲਈ। ਸੋ ਹਾਰ ਕੇ 60 ਡੇ ਦੀਆਂ 2 ਐਕਸਟੈਂਸ਼ਨਸ ਦੇ ਕੇ ਹੁਣ ਸਿੱਧੀ 6 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਆ। ਜਿਹੜੀਆਂ ਸਟੇਟਸ ਜਿਹੜੀਆਂ ਇਹਦੇ ਕਰੰਟਲੀ ਇਹਨੂੰ ਫਾਲੋ ਨਹੀਂ ਕਰ ਰਹੀਆਂ, ਉਹ ਆਪਣਾ ਸਿਸਟਮ ਅਪਡੇਟ ਨਹੀਂ ਕਰ ਰਹੀਆਂ ਹੈਗੀਆਂ, ਉਹ ਹੈਗੀਆਂ ਅਲਾਸਕਾ, ਕੈਲੀਫੋਰਨੀਆ, ਕੰਟਕੀ, ਲੁਈਜ਼ੀਆਨਾ, ਨਿਊ ਹੈਂਪਸ਼ਾਇਰ। ਸੋ 8 ਤੋਂ ਇਹ 1 2 3 4 5 ਰਹਿ ਗਈਆਂ ਹੈਗੀਆਂ। ਸੋ 5 ਸਟੇਟਸ ਜਿਹੜੀਆਂ ਹੈਗੀਆਂ ਉਹ ਅਜੇ ਵੀ ਆਪਣਾ ਸਿਸਟਮ ਅਪਡੇਟ ਨਹੀਂ ਕਰ ਪਾ ਰਹੀਆਂ। ਸੋ ਇਹਨਾਂ ਨੂੰ ਹੁਣ April 11 ਤੋਂ ਲੈ ਕੇ ਨਵੀਂ ਜਿਹੜੀ 6 ਮਹੀਨੇ ਦੀ ਐਗਜ਼ਾਮਸ਼ਨ ਆ, October 11 ਤੱਕ ਐਗਜ਼ਾਮਸ਼ਨ ਮਿਲੀ ਹੈਗੀ ਆ ਸਟਿਲ ਪੇਪਰ ਮੈਡੀਕਲ ਕਾਰਡ ਜਿਹੜਾ ਆ ਕੈਰੀ ਕਰਨ ਦੀ। ਸੋ October 11 ਨੂੰ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿ ਆਪਣਾ ਜਿਹੜਾ ਆ ਮੈਡੀਕਲ ਕਾਰਡ ਜਿਹੜਾ ਆ ਉਹ ਫਾਈਨਲੀ ਇਲੈਕਟ੍ਰੋਨਿਕ ਹੋ ਜਾਂਦਾ ਆ। ਸੋ ਇੱਥੇ ਮੈਡੀਕਲ ਕਾਰਡ ਦੇ ਉੱਤੇ ਜਿਹੜੇ ਕੁਐਸਚਨ ਆਇਆ ਹੈਗਾ ਰਾਜਕਰਨ, ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਅੱਜ ਕੱਲ੍ਹ ਮੈਡੀਕਲ ਅਪਡੇਟ ਹੋ ਰਹੇ ਹੈਗੇ ਆ। ਸੋ ਤੁਸੀਂ ਜਿੰਨੇ ਵੀ ਟਰੱਕ ਡਰਾਈਵਰ ਵੀਰ ਹੈਗੇ ਆ, ਭੈਣਾਂ ਹੈਗੀਆਂ, ਪਲੀਜ਼ ਕਾਹਲੀ ਨਾ ਕਰੋ। ਬਹੁਤ ਸਾਨੂੰ ਕਾਲਸ ਆਉਂਦੀਆਂ, ਸਾਡੇ ਕੋਲ ਬਹੁਤ ਜਾਣੇ ਸਾਰਾ ਦਿਨ ਵਾਕ ਇਨ ਵੀ ਕਰਦੇ ਹੈਗੇ ਆ, ਜਿਨ੍ਹਾਂ ਦਾ ਕਿਸੇ ਦਾ 6 ਮਹੀਨੇ, ਕਿਸੇ ਦਾ ਈਵਨ ਸਾਲ ਦਾ ਵੀ ਅਜੇ ਮੈਡੀਕਲ ਕਾਰਡ ਰਹਿੰਦਾ। ਉਹ ਕਹਿੰਦੇ ਨਹੀਂ ਕੋਈ ਨਹੀਂ, ਫਿਰ ਕਰਾ ਲਓ ਇੱਕ ਵਾਰੀ। ਮਤਲਬ ਕਿ ਇਹਦਾ ਸਿਚੁਏਸ਼ਨ ਜਿਹੜੀ ਆ ਮੈਡੀਕਲ ਕਾਰਡ ਦੀ, ਇਹ ਸਿਰਫ 30 ਡੇਜ਼ ਪਹਿਲਾਂ ਜਿਹੜਾ ਆ ਤੁਹਾਨੂੰ ਅਪਡੇਟ ਕਰਵਾਉਣਾ ਚਾਹੀਦਾ ਆ ਮੈਡੀਕਲ ਆਪਣਾ 30 ਡੇਜ਼ ਪਹਿਲਾਂ। ਤੇ ਕਈ ਹਾਦਸੇ ਹੋਏ ਆ ਜਿਹਦੇ ਵਿੱਚ ਕੀ ਸਾਨੂੰ ਇਨਫੋਰਮੇਸ਼ਨ ਆਈ, ਕਾਲਸ ਵੀ ਆਈਆਂ, ਜਿਹਦੇ ਵਿੱਚ ਕੀ ਕਈਆਂ ਨੇ ਸਾਨੂੰ ਇਹ ਵੀ ਦੱਸਿਆ ਕਿ ਅਸੀਂ ਅਰਲੀ ਜਾ ਕੇ ਮੈਡੀਕਲ ਅਪਡੇਟ ਕਰਾਉਣ ਲੱਗੇ ਸੀਗੇ ਤੇ ਉਹਨਾਂ ਨੇ ਸਾਡਾ ਜਿਹੜਾ ਮੈਡੀਕਲ ਅਪਡੇਟ ਨਹੀਂ ਕੀਤਾ ਤੇ ਸਾਡਾ ਲਾਇਸੈਂਸ ਵੀ ਡੀਗ੍ਰੇਡ ਕਰਤਾ। ਸੋ ਪਲੀਜ਼ ਆਪਣਾ ਲਾਇਸੈਂਸ ਜਿਹੜਾ ਆ, ਆਪਣਾ ਮੈਡੀਕਲ ਜਿਹੜਾ ਆ, ਉਹ 1 ਮਹੀਨਾ ਪਹਿਲਾਂ 30 ਡੇਜ਼ ਪਹਿਲਾਂ ਜਿਹੜਾ ਰਿਨਿਊਅਲ ਕਰਾਓ। ਉਹਨੂੰ ਐਕਸਟਰਾ ਪਹਿਲਾਂ ਰਿਨਿਊਅਲ ਕਰਾਉਣ ਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੈਗਾ। ਔਰ ਇੱਕ ਹੋਰ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਆ ਤੁਹਾਨੂੰ ਧਿਆਨ 'ਚ ਰੱਖਣ ਵਾਲੀ ਆ, ਜਿੰਨੇ ਵੀ ਟਰੱਕ ਡਰਾਈਵਰ ਭਰਾ ਹੈਗੇ ਆ, ਚਾਹੇ ਤੁਸੀਂ ਯੰਗ ਆ, ਚਾਹੇ ਤੁਸੀਂ ਮਿਡਲ ਏਜ, ਓਲਡ ਆ, ਕੁਛ ਵੀ ਆ, ਮੈਡੀਕਲ ਆਪਣਾ ਜਿੱਦਣ ਕਰਾਉਣ ਜਾਣਾ ਆ ਉਸ ਤੋਂ 2 ਮਹੀਨੇ ਪਹਿਲਾਂ ਆਪਣੇ ਰੈਗੂਲਰ ਫੈਮਿਲੀ ਫਿਜ਼ੀਸ਼ੀਅਨ ਕੋਲੋਂ ਇੱਕ ਵਾਰੀ ਮੈਡੀਕਲ ਕਰਵਾਓ। ਉਹਦੇ ਕੋਲੋਂ ਇੱਕ ਵਾਰੀ ਜਾ ਕੇ ਤੁਸੀਂ ਆਪਣਾ ਫੁੱਲ ਬੋਡੀ ਚੈੱਕਅਪ ਕਰਾਓ, ਇੱਕ ਮੈਡੀਕਲ ਕਰਵਾਓ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਜਿੱਦਣ ਤੁਸੀਂ DOT ਦਾ ਮੈਡੀਕਲ ਕਰਵਾਉਣ ਆਉਂਦੇ ਆ ਉਦੋਂ ਤੁਸੀਂ ਉਹ 'ਚੋਂ ਪਾਸ ਹੋ ਸਕਦੇ ਆ। ਬਹੁਤ ਜ਼ਿਆਦਾ ਇਹ ਚੀਜ਼ ਸਾਨੂੰ ਕਾਲਸ, ਮੈਨੂੰ ਖਾਸ ਕਰਕੇ ਕਾਲਸ ਆਉਂਦੀਆਂ ਹੈਗੀਆਂ ਕਿ ਤੁਸੀਂ DMD ਕਰਦੇ ਸਾਨੂੰ ਪਾਸ ਕਰਾ ਦਿਓਗੇ। ਸੋ ਪਲੀਜ਼ ਇਹ ਪਾਸ ਕਰਾ ਦਿਓਗੇ ਵਾਲਾ ਮਸਲਾ ਨਾ ਕਰੋ, ਕਿਉਂਕਿ ਆਪਾਂ ਇਹਨਾਂ ਹੀ ਚੀਜ਼ਾਂ ਕਰਕੇ ਅੱਜ ਤਕਲੀਫ ਦੇ ਵਿੱਚ ਹੈਗੇ ਆ। ਸੋ ਜੇ ਤੁਸੀਂ ਮੈਡੀਕਲ ਦਾ ਮਤਲਬ ਹੈਗਾ, ਜੇ ਤੁਸੀਂ ਮੈਡੀਕਲ ਫਿਟ ਨਹੀਂ ਹੈਗੇ ਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਟਰੱਕ ਨਹੀਂ ਚਲਾਉਣਾ ਚਾਹੀਦਾ। ਔਰ ਜੇ ਤੁਸੀਂ DOT ਮੈਡੀਕਲ ਕਰਵਾਉਣੇ ਹੈਗੇ ਆ ਤੇ DOT ਮੈਡੀਕਲ ਦੇ ਵਿੱਚ ਤੁਹਾਡਾ ਜਿਹੜਾ ਡਾਕਟਰ ਹੈਗਾ ਉਹ ਕੋਈ ਏਦਾਂ ਦੀ ਚੀਜ਼ ਕਰਦਾ ਹੈਗਾ, ਕੱਲ ਨੂੰ ਰੱਬ ਨਾ ਕਰੇ ਕੋਈ ਗੱਲ ਹੋਗੀ, ਉਹ ਡਾਕਟਰ ਵੀ ਜਾਊਗਾ ਤੇ ਤੁਸੀਂ ਤਾਂ ਆਬਵੀਅਸਲੀ ਪ੍ਰੋਬਲਮ 'ਚ ਹੈਗੇ ਆ, ਪਲੱਸ ਉਹ ਡਾਕਟਰ ਵੀ ਪ੍ਰੋਬਲਮ 'ਚ ਆ ਜਾਊਗਾ। ਸੋ ਹੱਥ ਜੋੜ ਕੇ ਬੇਨਤੀ ਆ ਜੀ ਸਾਰਿਆਂ ਨੂੰ, ਆਪਣਾ DOT ਫਿਜ਼ੀਕਲ ਕਰਵਾਉਣ ਤੋਂ ਪਹਿਲਾਂ 2 ਮਹੀਨੇ ਪਹਿਲਾਂ ਐਟਲੀਸਟ ਆਪਣੇ ਡਾਕਟਰ ਕੋਲ ਜਾਓ। ਜੇ ਤੁਹਾਨੂੰ ਅੱਜ 2 ਪ੍ਰੋਬਲਮਸ ਰਾਜਕਰਨ ਜਿਹੜੀਆਂ ਇਸ ਵੇਲੇ ਹਾਈਐਸਟ ਆ ਰਹੀਆਂ ਔਰ ਯੰਗ ਐਜ਼ 25-30 ਈਅਰ ਓਲਡ ਦੇ ਵਿੱਚ ਆ ਰਹੀਆਂ ਹੈਗੀਆਂ, ਉਹ ਆ ਰਹੀਆਂ ਹੈਗੀਆਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ। ਔਰ ਇਹ ਦੋਨੋਂ ਹੀ ਪ੍ਰੋਬਲਮ ਜੇ ਤੁਹਾਡੇ 'ਚ ਹੈਗੀਆਂ ਤੇ ਇਹ ਦੋਨੋਂ ਹੀ ਪ੍ਰੋਬਲਮ ਕਰਕੇ ਤੁਹਾਡਾ ਜਿਹੜਾ ਡਰਾਈਵਰ ਲਾਇਸੈਂਸ ਆ ਉਹਦਾ ਮੈਡੀਕਲ ਲਿਮਿਟਿਡ ਹੋ ਜਾਊਗਾ। ਮੇਬੀ ਸਾਲ ਦਾ ਇਸ਼ੂ ਹੋਵੇ, ਮੇਬੀ 6 ਮਹੀਨੇ ਦਾ। ਮੇਰੇ ਕੋਲ ਕਈ ਕਲਾਇੰਟ ਐਸੇ ਵੀ ਆਏ ਹੈਗੇ ਆ। ਔਰ ਇਹ ਗੱਲ ਦੱਸਦੇ ਆ ਰਾਜਕਰਨ, ਜਿਹੜੇ ਦੂਜੀ ਕਮਿਊਨਿਟੀ ਦੇ ਲੋਕ ਆਉਂਦੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ, ਪਰ ਉਹਨਾਂ ਦੀ ਐਕਸੈਪਟੈਂਸ ਹੈਗੀ ਆ। ਉਹ ਕਹਿੰਦੇ ਵੀ ਓਕੇ ਠੀਕ ਆ, ਜੇ ਮੈਨੂੰ ਸ਼ੂਗਰ ਦੀ ਪ੍ਰੋਬਲਮ ਆ, ਮੈਂ ਆਪਣੇ ਡਾਕਟਰ ਕੋਲ ਜਾਣਾ ਆ, ਤੁਸੀਂ ਮੈਨੂੰ 3 ਮਹੀਨੇ ਦਾ ਇਸ਼ੂ ਕਰ ਦਿਓ, ਮੈਂ 3 ਮਹੀਨੇ ਬਾਅਦ ਫਿਰ ਆਊਂਗਾ ਆਪਣੇ ਡਾਕਟਰ ਕੋਲ ਜਾ ਕੇ ਦਵਾਈ ਲੈ ਕੇ ਆਪਣੀ ਸ਼ੂਗਰ ਕੰਟਰੋਲ ਕਰਕੇ, ਦੈਨ ਵੀ ਵਿਲ ਕਮ ਬੈਕ। ਉਹਨਾਂ ਦੇ ਫਿਰ ਦੁਬਾਰਾ ਰੀਇਸ਼ੂ ਹੋ ਜਾਂਦੇ ਆ, ਸਾਲ ਦੇ ਹੋ ਜਾਂਦੇ ਆ, ਕਈਆਂ ਦੇ ਬੈਕ ਟੂ ਨਾਰਮਲ 2 ਸਾਲ ਦੇ ਹੋ ਜਾਂਦੇ ਆ ਜੇ ਤੁਸੀਂ ਇਹਨੂੰ ਕੰਟਰੋਲ ਕਰ ਲੈਂਦੇ ਆ। ਪਰ ਪ੍ਰੋਬਲਮ ਇਹ ਆ ਕਿ ਕੰਟਰੋਲ ਕਰਨ ਦੀ ਬਜਾਏ ਅਸੀਂ ਕਹਿੰਦੇ ਵੀ ਦੇਖ ਲਓ ਜੇ ਤੁਸੀਂ ਪਾਸ ਕਰ ਸਕਦੇ ਆ, ਇਹ ਚੀਜ਼ ਜਿਹੜੀ ਆ ਨਾ ਕਰੋ। ਇਹ ਯੂਰਿਨ ਦੇ ਵਿੱਚ ਵੀ ਇਹ ਚੀਜ਼ ਚੱਲ ਰਹੀ ਆ, ਮੈਡੀਕਲ 'ਚ ਵੀ ਇਹ ਚੀਜ਼ ਚੱਲ ਰਹੀ ਆ, ਔਰ ਇਹ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ਾਇਦ ਇਹਦੇ ਉੱਤੇ ਜਿਹੜਾ ਸ਼ਿਕੰਜਾ ਜਿਹੜਾ ਆ ਉਹ ਜਲਦੀ ਕੱਸਿਆ ਜਾ ਸਕਦਾ ਜੀ। ਆਪਣੇ ਨਾਲ ਨਰਮਲ ਮਾਨ ਜੀ ਊੜਾ ਡੈਟ ਰਿਲੀਫ ਵਾਲੇ ਉਹ ਵੀ ਜੁੜੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਇੱਕ ਉਹਦੇ ਕਾਲਰ ਵੀ ਆ, ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਨਰਮਲ ਮਾਨ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜਿਹੜਾ ਉਹ ਆਖਦੇ ਆ।
ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਅਮਨ ਭਾਜੀ, ਸਾਰਿਆਂ ਨੂੰ ਦੇਖਣ ਸਤਿ ਸ਼੍ਰੀ ਅਕਾਲ। ਬਹੁਤ ਪਿਆਰ। ਸਤਿ ਸ਼੍ਰੀ ਅਕਾਲ।